बिस्मिल्लाहिर्रहमानिर्रहीम। एक पिंड पंजाब दा चैनल की टीम अज पहुंची है जी पिंड मौजोगी। ये जो मौजोगी पिंड है जी, चढ़ते लहंदे पंजाब के बार्डर से है, जिला लाहौर। तो असी अज पहुंचे जी पिंड मौजोगी, चढ़ता लहंदा पंजाब का जो बार्डर है, सरहदी पिंड है तो जिला लाहौर है जी। इस पिंड की सब तो बड़ा इतिहास है कि सन 81 ਦੇ ਵਿੱਚ ਕੋਈ ਮਸਲਾ ਬਣਿਆ ਸੀ ਤੇ ਇਹਦੇ ਨਾਲ ਦੇ ਪਿੰਡ ਵਾਲੇ ਜਿਹੜੇ ਮਤਲਬ ਜਿਹੜਾ ਬਾਰਡਰੋਂ ਪਰਾਂ ਪਿੰਡ ਆ, ਸਾਰੇ ਲੋਕ ਇੱਥੇ ਆਉਂਦੇ ਸੀ ਔਰ ਇੱਥੋਂ ਫਿਰ ਸ਼ਾਮੀ ਵਾਪਸ ਹੋਏ। ਇਹਨਾਂ ਨੇ ਬਹੁਤ ਖਿਦਮਤ ਕੀਤੀ, ਬਹੁਤ ਤਵੱਜੋ ਕੀਤੀ, ਬਹੁਤ ਖੈਰਾਂ ਦੇ ਨਾਲ ਮਿਸਾਲ ਦੇ ਤੌਰ ਤੇ ਉਹਨਾਂ ਨੇ ਭਾਈਚਾਰਾ ਕਾਇਮ ਕੀਤਾ ਔਰ ਫਿਰ ਸ਼ਾਮੀ ਉਹ ਪਿੰਡ ਸਾਰਾ ਮੁੜਿਆ। ਇਹ ਬਿਲਕੁਲ ਬਾਰਡਰ ਦੇ ਖਿਦਮਤ ਕੀਤੀ ਸੀ ਉਸ ਪਿੰਡ ਲਾਗੇ ਲੱਗਦਾ ਪਿੰਡ ਹੈ ਜੀ। ਹਾਂਜੀ हाँ, इंडिया का जो पिंड है, इस तो दूसरे पासे चढ़ते पंजाब वाले पासे उस पिंड की जी आबादी है, उस पिंड के जोड़े लोग 1981 के उन्होंने उधर कोई मसला होया पुलिस को या जो भी उन्होंने कोई जाती मामला से, तो वो सारा पिंड जो बार्डर क्रॉस करके इस पिंड के आ गया सी। तो सारा दिन फिर वो इत्थे रहा तो शाम को फिर जी इंडियन गौरमेंटा के आपस में राबते होए तो फिर वो जो पिंड है ना ਇਹ ਜਿਹੜੀ ਟੈਂਕੀ ਨਜ਼ਰ ਆ ਰਹੀ ਹੈ ਜੀ ਬਾਰਡਰ ਤੋਂ ਪਰਲੀ ਸਾਈਡ ਤੇ ਦਾਓ ਕੇ ਪਿੰਡ ਜਿਹੜਾ ਨਾ ਜੀ ਉੱਥੋਂ ਦੀ ਆ। ਇਹ ਤੁਹਾਨੂੰ ਅਸੀਂ ਜ਼ੂਮ ਕਰਕੇ ਦਿਖਾ ਰਹੇ ਹਾਂ। ਇਹ ਜਿਹੜੀ ਟੈਂਕੀ ਹੈ ਨਾ, ਇਹ ਚੜ੍ਹਦੇ ਪੰਜਾਬ ਦੀ ਹੈ। ਆਓ ਦੇਖੋ, ਇਹ ਟੈਂਕੀ ਜਿਹੜੀ ਨਜ਼ਰ ਆ ਰਹੀ ਹੈ ਜੀ, ਇਹ ਇੰਡੀਆ ਵਾਲੀ ਸਾਈਡ ਤੇ ਪਿੰਡ ਦਾਉਕੇ ਜਿਹੜਾ ਜੀ ਬਿਲਕੁਲ ਬਾਰਡਰ ਤੋਂ ਪਾਲੀ ਸਾਈਡ ਤੇ ਅਸੀਂ ਇਸ ਪਿੰਡ ਤੋਂ ਖੜ੍ਹ ਕੇ ਉਸ ਪਿੰਡ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ। ਇਹ ਟਾਵਰ ਜਿਹੜਾ ਇਹ ਵੀ ਉੱਥੋਂ ਦਾ ਹੀ ਹੈ ਜੀ। ਇਹ ਟਾਵਰ ਜਿਹੜਾ ਨਜ਼ਰ ਆ ਰਿਹਾ ਇਹ ਵੀ ਉੱਥੋਂ ਦਾ। ਬਾਬਾ ਜੀ, ਇਹ ਜਿਹੜਾ ਤੁਹਾਡਾ ਪਿੰਡ ਆ, ਇਹਦੇ ਵਿੱਚ 1981 'ਚ ਇੱਕ ਵਾਕਿਆ ਪੇਸ਼ ਆਇਆ ਸੀ ਜਦੋਂ ਉਧਰੋਂ ਬੰਦੇ ਇੱਧਰ ਆਏ ਸੀ। ਉਹ ਸਾਰੀ ਗੱਲਬਾਤ ਸਾਨੂੰ ਦੱਸੋ, ਕੀ ਹੋਇਆ ਸੀ? ਉਹਨਾਂ ਦਾ ਕੋਈ ਰੌਲਾ ਪਿਆ ਸੀ ਆਪਸ ਵਿੱਚ। ਅੱਛਾ। ਇਹਨਾਂ ਦਾ ਖੱਤਰੀਆਂ ਦਾ ਤੇ ਉਹਨਾਂ ਦਾ ਹਾਂ ਕੋਈ ਉਹਨਾਂ ਨੂੰ ਮਾਲੂਮ ਹੋਇਆ ਵੀ ਕੋਈ ਵੱਢ ਫੱਟ ਹੋ ਗਈ ਆ। ਤੇ ਪਿੰਡ ਜਿਹੜਾ ਦੋਗੇ ਆ ਨਾ, ਇਹ ਚ ਮਾੜੇ ਸਨ। ਇਹ ਭੱਜ ਕੇ ਆਇਆ ਪਿੰਡ ਦੇ ਵਿੱਚ ਨਾ ਦੋਖਿਆਂ ਚੋਂ ਜਿਹੜੇ ਮੁਸਲਮਾਨ ਸਨ ਉਹ ਆਏ ਨੇ। ਉੱਥੋਂ ਉੱਠ ਕੇ ਤੇ ਇੱਥੇ ਬੈਠੇ ਨੇ। ਉਹ ਇਹਨਾਂ ਕੋ ਆਏ ਨੇ, ਇੱਥੇ ਆ ਗਏ ਨੇ। ਉਦੋਂ ਅਸੀਂ ਨਹੀਂ ਸਾਂ ਆਏ, ਐਵੇਂ ਝੂਠ ਮਾਰੀਏ ਜੇ ਇੱਥੇ। ਤੁਸੀਂ ਪਿੱਛੇ ਪਿੰਡ? ਅਸੀਂ ਪਿੱਛੇ ਹਾਂ। ਉਹਨਾਂ ਨੇ ਇਹਨਾਂ ਦੀ ਸੇਵਾ ਸਾਵਾ ਬੜੀ ਕੀਤੀ ਤੇ ਸਾਂਭਿਆ ਸੂੰਭਿਆ। ਤੇ ਉਦੋਂ ਐਡੀ ਰੰਜਰ ਵੀ ਨਹੀਂ ਸੀ ਕਿਸੇ ਦੇ ਗੱਲ ਪੈਂਦੀ ਵੀ ਕੀ ਹੋਇਆ, ਇਹ ਕਿਉਂ ਆਇਆ, ਇਹ ਕਿਉਂ ਗਿਆ ਹੈ। ਐਡੀ ਪਾਏਬੂ ਨਹੀਂ ਸੀ। ਉਹਨਾਂ ਜਾ ਕੇ ਤੇ ਉਦੋਂ ਸਿਫਤ ਸ਼ਬਦ ਕੀਤੀ ਵੀ ਸਾਡਿਆਂ ਭਰਾਵਾਂ ਸਾਨੂੰ ਬੜਾ ਹੀ ਸਾਂਭਿਆ। ਸਾਡੇ ਬੜਾ। ਜਦੋਂ ਉੱਥੇ ਗਏ ਆਪੇ ਚਲੇ ਗਏ ਜਾਂ ਰੇਂਜਰ ਆ ਕੇ ਲੈ ਕੇ? ਨਹੀਂ, ਆਪੇ ਚਲੇ ਗਏ। ਵੀ ਆਏ ਕਾਹਦੇ ਲਈ ਸੀਗੇ? ਆਏ ਤੇ ਉਹ ਡਰਦੇ ਸੀ ਵੀ ਵੱਢ ਫੱਟ ਹੋਣ ਡੇ ਵੀ ਆ। ਉਹਨਾਂ ਦਾ ਆਪਸ ਵਿੱਚ ਪੈ ਗਈ। ਇਹ ਨਹਿਰੂ ਨਾਲ ਦੇ ਵਕਤ ਦੀ ਗੱਲ ਹੈ। ਹਾਂ, ਤੇ ਉਹ ਫਿਰ ਇੱਥੇ ਇਹਨਾਂ ਨੇ ਉਹ ਇੱਕ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣ ਡਿਆ ਵੀ ਕੁਝ ਤੇ ਹੈਗੇ ਹਨ ਇਹਨਾਂ ਦੇ, ਉਹਨਾਂ ਦਾ ਪਿੰਡ ਦੇ ਬੈਠੇ ਨੇ ਇੱਥੇ ਆਣ ਕੇ। ਹਾਂ, ਇੱਥੇ ਬੈਠੇ। ਉਹਨਾਂ ਮਾਰੇ ਆ ਗਏ ਨਾ? ਹਾਂ, ਉਹਨਾਂ ਮਾਰੇ, ਉਹਨਾਂ ਦੇ ਆਸਰੇ ਤੇ ਆ ਗਏ। ਤੇ ਉਹਨਾਂ ਆਖਿਆ ਲਾ ਵੀ ਸਾਡੀ ਉਹਨਾਂ ਬੜੀ ਸੇਵਾ ਕੀਤੀ, ਸਾਡੇ ਚਾਚੇ ਹਨ, ਸਾਡੇ ਬਾਬੇ ਹਨ। ਉਦੋਂ ਦੇ ਯਾਰ ਜਦੋਂ ਰਲੇ ਮਿਲੇ ਸਨ, ਜਿਹੜਾ ਵੱਡਾ ਬੰਦਾ ਸੀ ਉਹਨੂੰ ਅਸੀਂ ਵੀ, ਜਿਹੜਾ ਸਿੱਖ ਸੀ ਉਹਨੂੰ ਜੇ ਬਾਬਾ ਜਾਂ ਚਾਚਾ ਹੀ ਆਨੇ ਹਾਂ। ਕਦੋਂ ਉਹਨਾਂ ਨੂੰ ਆਨੇ ਹਾਂ ਵੀ ਤੁਸੀਂ ਫਲਾਣੇ ਜੀ। ਤੇ ਜਿਹੜੇ ਉਹ ਸਾਨੂੰ, ਉਹ ਵੀ ਸਾਨੂੰ ਚਾਚਾ ਬਾਬਾ ਹੀ ਆਂਦੇ। ਹਾਂ, ਪਿਹਾੜੀਆਂ ਵੀ ਲਈਆਂ ਕੋਈ ਇਸ ਤਰ੍ਹਾਂ। ਮੈਂ ਤੈਨੂੰ ਦੱਸਿਆ ਕਿ ਸਾਡੇ ਪਿਓ ਦੀ ਇੱਕ ਸਰਦਾਰਨਾ ਪਿਹਾੜੀ ਸੀ ਪੈਲੀਆਂ ਦੀ। ਤੇ ਸਾਡਾ ਪਿਓ ਕੁਛ ਨਾ ਜਵਾਨ ਵੀ ਬੜਾ ਸੀ ਤੇ ਕਾਲਾ ਵੀ ਸੀ ਕੋਈ ਥੋੜ੍ਹਾ ਜਿਹਾ। ਉਹਨੇ ਕੋਈ ਰੋਟੀਆਂ ਰਾਟੀਆਂ ਦਾ ਕਵੇਲਾ ਹੋਇਆ ਤੇ ਉਹਨੇ ਸਾਡੀ ਮਾਂ ਨੂੰ ਤੇ ਉਹਦੇ ਮੱਖਣ ਸਿਉਂ ਦੀ ਵੀ ਟੱਬਰ ਸੀ, ਬੜੀ ਜਵਾਨ ਸੀ ਮਾਨਤਾ ਨੂੰ। ਚੰਨਣ ਕੌਰ ਸੀ ਉਹਦਾ ਨਾਮ। ਅੱਛਾ।
ਤੇ ਉਹਨੇ ਸਾਡੇ ਪਿਓ ਨੇ ਗਾਲਾਂ ਗੂਲਾਂ ਕਿਤੇ ਪਿਛਲੇ ਜਨਮ 'ਚ ਚੌਧਰੀ ਸਾਹਿਬ ਹੁਣ ਇਦਾਂ ਤਾਂ ਨਹੀਂ ਸੀਗੇ, ਚੰਨਣ ਕੌਰ ਹੀ ਤਾਂ ਨਹੀਂ ਸੀਗੇ? ਕੀ ਪਤਾ ਇਹੋ ਚੰਨ ਉਹਨੇ ਨਾ ਉਹਨੇ ਗਾਲਾਂ ਕੱਢੀਆਂ ਸਾਡੇ ਪਿਓ ਨੇ, ਸਾਡੀ ਮਾਂ ਨੂੰ ਵੀ ਤੇ ਉਹਨੂੰ ਵੀ ਨਾਲ ਹੀ। ਅੱਧੀ ਰਾਤ ਦਾ ਜੁੱਤਿਆਂ ਦੀ ਤੁਸੀਂ ਰੋਟੀ ਵਾਲਾ ਆ ਗਿਆ, ਤੁਹਾਨੂੰ ਨਹੀਂ ਪਤਾ ਵੀ ਨਰਨੇ ਕਿਹੜੀ ਦੀ ਲੱਸੀ ਪਾਣੀ ਤੇ ਉਹ ਚੰਨਣ ਕੌਰ ਆਂਦੀ ਆ ਵੀ ਚੌਧਰੀ ਮੈਨੂੰ ਵੀ ਵਿੱਚੇ ਕੱਢੀ ਜਾਂਦਾ ਤੇ ਉਹਦਾ ਸਾਈਆਂ ਦਾ ਮੱਖਣ ਉਹ ਤੇਰੇ ਬੋਰ ਝੜ ਗਏ ਨੇ। ਉਹ ਜਦੋਂ ਆਪਣੀ ਦਾ ਨਹੀਂ ਲਿਹਾਜ਼ ਰੱਖਣ ਡਿਆ, ਤੂੰ ਉਹਦੀ ਕੀ ਲੱਗਦੀ ਹੈ? ਤੈਨੂੰ ਨਹੀਂ ਪਤਾ, ਤੂੰ ਚੰਗੀ ਪਹਿਲਾਂ ਲੈ ਆਈ ਹੈ, ਤੂੰ ਗਾਲਾਂ ਨਹੀਂ ਲੈਣੀਆਂ ਨਾਲ। ਅੱਛਾ ਮੂਤਨ ਬੈਠਾ ਬਾਬਾ ਕਿਨੂੰ ਗਾਲਾਂ ਕੱਢਿਆ ਜਿਹੜਾ ਪਿਸ਼ਾਬ ਕਰਨ ਦਾ ਬੈਠਾ ਦਾ, ਤੁਸੀਂ ਦੱਸੀ ਨਾ ਗੱਲ ਕਰਦੇ ਬਾਬਾ ਪਿਸ਼ਾਬ ਕਰਨ ਦਾ ਗਾਲਾਂ ਡਿਆ ਕੱਢਣ, ਤੇ ਇਹ ਮੁਸਲਮਾਨ ਆ ਕੇ ਫਿਰ ਚੌਂਦਰਾ ਪਿੱਟਿਆ ਗਿਆ? ਉਹ ਨਹੀਂ, ਉਹਦੇ ਸਰਦਾਰ ਦੀ ਗੱਲ, ਆਹੋ ਇਹ ਪਿਸ਼ਾਬ ਕਰਦੇ ਬੈਠਾ ਖੁਰੇ ਗਾਲਾਂ ਕੱਢੀ ਜਾਵੇ। ਸਰਦਾਰ ਦੀ ਗੱਲ ਸੀ, ਖੁਰਾ ਨਹੀਂ ਸੀ। ਉਹ ਐਂ ਕਰਕੇ ਤੇ ਹੈਗਾ ਹੀ ਕੁੜੀ ਆਵਾ ਆ ਬੰਨਦੇ ਹੁੰਦੇ ਹਨ ਮੂਸਲ ਤੂੜੀ ਦਾ, ਉਹ ਸਿਰ ਗਏ ਸੀ। ਉਹ ਆਂਦਾ ਐਂ ਪਿਸ਼ਾਬ ਕਰਨ ਲਿਆ ਤੇ ਫਕੀਰਾਂ ਦੀ ਜਨਾਨੀ ਨੰਗੀ ਤੇ ਉਹ ਆਂਦੀ ਆ ਭਾਈ ਨੂੰ ਸ਼ਰਮ ਹੀ ਨਹੀਂ ਆਉਂਦੀ। ਉਹ ਆਂਦਾ ਭਾਈ ਤੁਹਾਡੇ ਘਰ ਪਿਸ਼ਾਬ ਤੁਹਾਡੇ ਕਰਨ ਡਿਆ, ਭਾਈ ਰੱਬ ਦੀ ਜ਼ਮੀਨ ਤੇ ਕਰਨ ਡਿਆ, ਤੂੰ ਅੱਖਾਂ ਮੀਟ ਕੇ ਕੋਲ ਲੰਘ ਜਾਣੀ, ਤੈਨੂੰ ਆਂਦਾ ਹਾਂ। ਅੱਛਾ ਬਾਬਾ ਜੀ, ਜਿਹੜੇ ਬੰਦੇ ਉੱਥੇ ਗਏ ਸੀਗੇ ਉਹਨਾਂ ਨੇ ਫਿਰ ਕੀ ਤਾਰੀਫ ਕੀਤੀ ਤੇ ਫਿਰ ਬਾਅਦ ਦੇ ਵਿੱਚ ਵੀ ਕੋਈ ਰਾਬਤਾ ਹੋਇਆ? ਨਹੀਂ, ਉਹਨਾਂ ਨੇ ਬੜੀ ਪਿੰਡ ਦੀ ਤਾਰੀਫ ਕੀਤੀ, ਸਾਡੀ ਮੌਜੋ ਕੇ ਵਾਲਿਆਂ ਨੇ ਇਹ ਤੋਂ ਬੜੀ ਕੀਤੀ ਆ, ਬੜਾ ਸਾਂਭਿਆ। ਬਾਬਾ ਜੀ ਕਦੇ ਹੁਣ ਤਾਂ ਚਲੋ ਸਖਤੀਆਂ ਹੋ ਗਈਆਂ, ਬਾੜ ਛਾੜ ਲੱਗ ਗਈ ਆ, ਪਹਿਲੇ ਕਦੇ ਡੰਗਰ ਵੀ ਉਧਰ ਇੱਧਰ ਆ ਜਾਂਦੇ ਹੁੰਦੇ ਸੀਗੇ? ਆ ਜਾਂਦੇ। ਅੱਛਾ ਹਾਂ ਆ ਜਾਂਦੇ ਸੀ, ਆ ਜਾਂਦੇ ਸੀ। ਆਪਣੇ ਕੰਪਨੀ ਕਮਾਂਡਰ ਨੂੰ ਆਖੀਦਾ ਵੀ ਡੰਗਰ ਚਲੇ ਗਏ ਨੇ, ਉਹਨਾਂ ਦਾ ਵੀ ਆ ਜਾਂਦਾ ਹੈ ਤੇ ਦੇ ਦਿੰਦੇ ਹਨ, ਵਾਪਸ ਕਰ ਦਿੰਦੇ ਹਨ ਇੱਕ ਦੂਜੇ। ਟੁੱਟ ਗਈ ਪੈਲੀ ਭਰ ਜਾਂਦੀ ਕਦੀ ਹਾਂ ਪੈਲੀਆਂ ਉਹ ਬੰਨਾ ਜਿਹੜਾ ਥੋੜਾ ਜਿਹਾ ਉੱਚਾ ਹੈ ਤੇ ਆਪਣਾ ਨੀਵਾਂ, ਉਹ ਉਹਨਾਂ ਦੀਆਂ ਬੰਬੀਆਂ, ਉਹ ਰਾਤ ਛੱਡ ਕੇ ਨਾ ਤੇ ਚੌਂ ਕਿੱਲਿਆਂ ਨੂੰ ਲਾ ਦਿੰਦੇ। ਉਹ ਇਹ ਪਾਣੀ ਉਦੋਂ ਟੁੱਟਦਾ ਹੁੰਦਾ ਸੀ ਵੀ ਜਦੋਂ ਪਾਣੀ ਲੱਗਾ ਤੇ ਉਤੋਂ ਮੀਂਹ ਪੈ ਗਿਆ, ਜੋ ਵੱਟਾਂ ਰੁੜ ਜਾਂਦੀਆਂ। ਅੱਛਾ ਬਾਬਾ ਜੀ, ਜਦੋਂ ਤੁਸੀਂ ਬਾਈ ਬੀਜੀ ਕਰਦੇ ਆ, ਆਪਣੀ ਹੱਦ 'ਚ ਰਹਿ ਕੇ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਆ? ਨਹੀਂ ਹੁਣ ਨਹੀਂ ਕਰਨੇ, ਅੱਗੇ ਕਰ ਲੈਂਦੇ, ਅੱਗੇ ਕਰ ਰਹੇ। ਅੱਗੇ ਤੈਨੂੰ ਦੱਸਿਆ ਵੀ ਕਣਕ ਸੜੀ ਤੇ ਸਾਰੇ ਦੋ ਕੇ ਹੀ ਆ ਗਏ, ਹਾਂ ਉਹਨਾਂ ਸਾਰਿਆਂ ਆਣ ਕੇ ਬੁਝਾਈ ਆ ਗਏ। ਬਾਬਾ ਜੀ ਹੁਣਾਂ ਨੇ ਜਿਹੜੀ ਗਵਾਹੀ ਦਿੱਤੀ ਹੈ ਜੀ, ਜਿਹੜੇ 1981 ਵਿੱਚ ਇੱਥੇ ਆਏ ਸੀ ਤਾਂ ਉਹਨਾਂ ਨੂੰ ਫਿਰ ਬੜਾ ਪਿਆਰ ਮੁਹੱਬਤ ਇਸ ਪਿੰਡ 'ਚ ਮਿਲਿਆ, ਉਹਨਾਂ ਨੇ ਜਾ ਕੇ ਤਾਰੀਫ ਵੀ ਕੀਤੀ ਔਰ ਦੁਆ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਮਾਹੌਲ ਪੈਦਾ ਹੋ ਜਾਣ ਕਿ ਇੱਕ ਦੂਜੇ ਦੀਆਂ ਤਾਰੀਫਾਂ ਹੀ ਕਰਨ, ਬਜਾਏ ਇਸ ਤੇ ਕਿ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ। ਤੇ ਸਾਡੀ ਕੋਸ਼ਿਸ਼ ਪੰਜਾਬੀ ਚੈਨਲ ਤੇ ਆਪਣੇ ਜਿਹੜੇ ਵੀ ਅਸੀਂ ਜਿੰਨੇ ਕੰਮ ਕਰਦੇ ਆ ਉਹਨਾਂ ਦੀ ਇਹੀ ਆ ਕਿ ਸਾਂਝ ਪਿਆਰ ਮੁਹੱਬਤ ਨੂੰ ਵਧਾਇਆ ਜਾਏ ਤੇ ਨਫ਼ਰਤ ਘੜੱਤਣ ਨੂੰ ਖਤਮ ਕੀਤਾ ਜਾਏ ਜੀ। ਬਹੁਤ ਸ਼ੁਕਰੀਆ ਜੀ। ਸਾਡੇ ਕੋਲੋਂ ਸਿੱਖ ਕੇ ਉਡਾਰੀਆਂ ਲਗਾਉਣਾ, ਸਾਡੇ ਕੋਲੋਂ ਸਿੱਖ ਕੇ ਉਡਾਰੀਆਂ ਲਗਾਉਣਾ, ਸਾਨੂੰ ਦੱਸਦੇ ਨੇ ਖੰਭ ਖੋਲੀ ਦਾ ਕਿਵੇਂ, ਸਾਨੂੰ ਦੱਸਦੇ ਨੇ ਖੰਭ ਖੋਲੀ ਦਾ ਕਿਵੇਂ। ਦੱਸਿਆ ਜੇ ਤੈਨੂੰ ਕਾਕਾ ਕਾਮਯਾਬ ਹੋਣਾ, ਦੱਸਿਆ ਜੇ ਤੈਨੂੰ ਕਾਕਾ ਕਾਮਯਾਬ ਹੋਣਾ, ਦੱਸ ਸਕਦੇ ਕਿ ਬੰਦਾ ਰੋਲੀ ਦਾ ਕਿਵੇਂ, ਦੱਸ ਸਕਦੇ ਕਿ ਬੰਦਾ ਰੋਲੀ ਦਾ ਕਿਵੇਂ। ਸਾਡੇ ਕੋਲੋਂ ਸਿੱਖ ਕੇ ਉਡਾਰੀਆਂ ਲਗਾਉਣਾ, ਸਾਨੂੰ ਦੱਸਦੇ ਨੇ ਖੰਭ ਖੋਲੀ ਦਾ ਕਿਵੇਂ। ਦੱਸਿਆ ਜੇ ਤੈਨੂੰ ਕਾਕਾ ਕਾਮਯਾਬ ਹੋਣਾ, ਦੱਸ ਸਕਦੇ ਕਿ ਬੰਦਾ ਰੋਲੀ ਦਾ ਕਿਵੇਂ। ਕਾਵਾਂ ਦੀ ਕੀ ਬਾਜ ਨਾ ਬਰਾਬਰੀ, ਲੱਖ ਅਸਮਾਨ ਵਿੱਚ ਉੱਡਦੇ ਪਏ, ਮਿਹਨਤਾਂ ਨਾ ਪਾਲੀਆਂ ਬੁਲੰਦੀਆਂ, ਤਾਹੀਂ ਅੱਖਾਂ ਬਹੁਤੀਆਂ ਚ ਚੁੱਭਦੇ ਪਏ। ਕਾਵਾਂ ਦੀ ਕੀ ਬਾਜ ਨਾ ਬਰਾਬਰੀ, ਲੱਖ ਅਸਮਾਨ ਵਿੱਚ ਉੱਡਦੇ ਪਏ, ਮਿਹਨਤਾਂ ਨਾ ਪਾਲੀਆਂ ਬੁਲੰਦੀਆਂ, ਤਾਹੀਂ ਅੱਖਾਂ ਬਹੁਤੀਆਂ ਚ ਚੁੱਭਦੇ ਪਏ। ਦਾਦੇ ਦੀਆਂ ਹਿੰਮਤਾਂ ਨੇ ਜਿਗਰੇ ਬਣਾਏ, ਦਾਦੇ ਦੀਆਂ ਹਿੰਮਤਾਂ ਨੇ ਜਿਗਰੇ ਬਣਾਏ, ਦੱਸਿਆ ਕਿ ਸੱਪਾਂ ਨੂੰ ਮਤੋਲੀ ਦਾ ਕਿਵੇਂ। ਸਾਡੇ ਕੋਲੋਂ ਸਿੱਖ ਕੇ ਉਡਾਰੀਆਂ ਲਗਾਉਣਾ, ਸਾਨੂੰ ਦੱਸਦੇ ਨੇ ਖੰਭ ਖੋਲੀ ਦਾ ਕਿਵੇਂ। ਦੱਸਿਆ ਜੇ ਤੈਨੂੰ ਕਾਕਾ ਕਾਮਯਾਬ ਹੋਣਾ,
ਦੱਸ ਸਕਦੇ ਕਿ ਬੰਦਾ ਰੋਲੀ ਦਾ ਕਿਵੇਂ ਸਾਡੇ ਕੋਲੋਂ ਸਿੱਖੀ ਕੇ ਖੋਲੀ ਦਾ ਕਿਵੇਂ ਦੱਸਿਆ ਜੇ ਤੈਨੂੰ ਕਾਕਾ ਦੱਸ ਸਕਦੇ ਕਿ ਬੰਦਾ ਰੋਲੀ ਦਾ ਕਿਵੇਂ ਹੋ ਡੱਬ 'ਚ ਬੰਦੂਕ ਦਾ ਜਵਾਕੜਾ ਸੀਨੇ 'ਚ ਦਲੇਰੀ ਸਾਡੇ ਠਾਠਾਂ ਮਾਰਦੀ ਹਲਾ ਸ਼ੇਰੀ ਯਾਰਾਂ ਦੀਆਂ ਯਾਰੀਆਂ ਲੋਇਆਂ ਨਾ ਬਣਾਈਆਂ ਹੋਈਆਂ ਲਾਠਾਂ ਨਾਲ ਨੀ ਹੋ ਡੱਬ 'ਚ ਬੰਦੂਕ ਦਾ ਜਵਾਕੜਾ ਸੀਨੇ 'ਚ ਦਲੇਰੀ ਸਾਡੇ ਠਾਠਾਂ ਮਾਰਦੀ ਹਲਾ ਸ਼ੇਰੀ ਯਾਰਾਂ ਦੀਆਂ ਯਾਰੀਆਂ ਲੋਇਆਂ ਨਾ ਬਣਾਈਆਂ ਹੋਈਆਂ ਲਾਠਾਂ ਨਾਲ ਨੀ ਪਾਲ ਲਈ ਨਾ ਵਹਿਮ ਸੁੱਤੇ ਸ਼ੇਰ ਨੂੰ ਹਲਾ ਕੇ ਪਾਲ ਲਈ ਨਾ ਵਹਿਮ ਸੁੱਤੇ ਸ਼ੇਰ ਨੂੰ ਹਲਾ ਕੇ ਦੱਸਾਂਗੇ ਪਤਾਲਾਂ ਵਿੱਚੋਂ ਟੋਲੀ ਦਾ ਕਿਵੇਂ ਸਾਡੇ ਕੋਲੋਂ ਸਿੱਖ ਕੇ ਉਡਾਰੀਆਂ ਲਗਾਉਣਾ ਸਾਨੂੰ ਦੱਸਦੇ ਨੇ ਖੰਭ ਖੋਲੀ ਦਾ ਕਿਵੇਂ ਦੱਸਿਆ ਜੇ ਤੈਨੂੰ ਕਾਕਾ ਕਾਮਯਾਬ ਹੋਣਾ ਦੱਸ ਸਕਦੇ ਕਿ ਬੰਦਾ ਰੋਲੀ ਦਾ ਕਿਵੇਂ ਉਹ ਸਾਡੇ ਨੀ ਬਲੱਡ ਵਿੱਚ ਜਲਸਾ ਨਾਲੇ ਤੇਰਾ ਮੇਰਾ ਕਾਦਾ ਮੇਲ ਬੱਲਿਆ MK ਜਮਟ ਤੇਰੀ ਪਹੁੰਚ ਤੋਂ ਵੀ ਬਾਹਰ ਹਾਣਦਿਆਂ ਹਾਣੀਆਂ ਨਾ ਖੇਡ ਬੱਲਿਆ ਉਹ ਸਾਡੇ ਨੀ ਬਲੱਡ ਵਿੱਚ ਜਲਸਾ ਨਾਲੇ ਤੇਰਾ ਮੇਰਾ ਕਾਦਾ ਮੇਲ ਬੱਲਿਆ MK ਜਮਟ ਤੇਰੀ ਪਹੁੰਚ ਤੋਂ ਵੀ ਬਾਹਰ ਹਾਣਦਿਆਂ ਹਾਣੀਆਂ ਨਾ ਖੇਡ ਬੱਲਿਆ ਨਾਸਰ ਕਸਾਣੇ ਜਹ ਨਾਲ ਖੜਦੇ ਨਾਸਰ ਕਸਾਣੇ ਜਹ ਨਾਲ ਖੜਦੇ ਦੱਸਦੇ ਜਵਾੜਿਆਂ ਨੂੰ ਖੋਲੀ ਦਾ ਕਿਵੇਂ ਸਾਡੇ ਕੋਲੋਂ ਸਿੱਖ ਕੇ ਉਡਾਰੀਆਂ ਲਗਾਉਣਾ ਸਾਨੂੰ ਦੱਸਦੇ ਨੇ ਖੰਭ ਖੋਲੀ ਦਾ ਕਿਵੇਂ ਦੱਸਿਆ ਜੇ ਤੈਨੂੰ ਕਾਕਾ ਕਾਮਯਾਬ ਹੋਣਾ ਦੱਸ ਸਕਦੇ ਕਿ